ਸਿੱਖ ਜਿਹੜਾ ਆ ਉਹ ਕਿਸੇ ਵੀ ਸਰਕਾਰ ਦਾ ਕਰਿੰਦਾ ਨਹੀਂ ਹੁੰਦਾ। ਸਿੱਖ ਜਿਹੜਾ ਆ ਉਹ ਕਿਸੇ ਲੈਵਲ ਦੀ ਸਰਕਾਰ ਹੋਵੇ ਉਹਦੀ ਬੋਲੀ ਨਹੀਂ ਬੋਲਦਾ। ਜੋ ਸਰਕਾਰ ਦੀ ਬੋਲੀ ਬੋਲਦਾ ਤੇ ਉਹ ਸਿੱਖ ਨਹੀਂ ਹੈ। ਇਹ ਸਾਡੀ ਨੂੰ ਰੈਕਟੀਫਾਈ ਕਰਨ ਵਾਸਤੇ, ਆਪਣੇ ਆਪ ਨੂੰ ਕੰਸੋਲੀਡੇਟ ਕਰਨ ਵਾਸਤੇ ਕਮਿਊਨਿਟੀ ਮੋਬਿਲਾਈਜੇਸ਼ਨ ਸਭ ਤੋਂ ਵੱਧ ਜ਼ਰੂਰੀ ਆ। ਜਿੰਨਾ ਚਿਰ ਤੱਕ ਅਸੀਂ ਇੱਕ ਲੈਵਲ ਤੇ ਮੋਬਿਲਾਈਜ਼ ਨਹੀਂ ਹੁੰਦੇ, ਆਪੋ ਆਪਣੀ ਸੈਲਫ ਇੰਟਰਪ੍ਰੀਟੇਸ਼ਨ ਦੇ ਵਿੱਚ ਫਸੇ ਰਵਾਂਗੇ, ਉਹਨਾਂ ਚਿਰ ਤੱਕ ਹੱਲ ਨਹੀਂ ਹੋਣਾ। ਜਿਹੜਾ ਯੂਥ ਆ ਉਹਨੂੰ ਤੁਸੀਂ ਸਾਂਭਣਾ ਤੇ ਯੂਥ ਨੂੰ ਪੜ੍ਹਾ ਕੇ ਲਾਅ ਐਂਡ ਪੋਲਿਟਿਕਸ, ਮੀਰੀ ਤੇ ਪੀਰੀ, ਇਹ ਦੋ ਸਿਧਾਂਤ ਨੇ। ਸਾਡਾ ਕਿਸੇ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈ। ਸਾਡਾ ਵਾਸਤਾ ਆ ਸਿੱਖ ਵੈਲਫੇਅਰ ਵੀ ਆਪਣਾ ਆਪ ਦੇ ਵਾਰ ਦਿਓ, ਸਿਧਾਂਤ ਦਾ ਸੌਦਾ ਨਾ ਕਰਿਓ, ਕੁਰਸੀਆਂ ਦੀ ਖਾਤਰ ਨਾ ਲੜਿਓ। ਉਹ ਸਿੱਖਾਂ ਨੂੰ ਕੁਰਸੀਆਂ ਨਹੀਂ ਚਾਹੀਦੀਆਂ ਤੇ ਨੋਰਮਲੀ ਸਿਆਸਤ ਵਿੱਚ ਉਹ ਲੋਕ ਜਾਂਦੇ ਜਿਹਨਾਂ ਨੂੰ ਜੌਬ ਚਾਹੀਦੀਆਂ ਹੁੰਦੀਆਂ। 10 ਕੁਆੜੀ ਨੌਕਰੀ ਹੈਗੀ ਆ, ਗੁਰੂ ਸਾਹਿਬ ਨੇ ਲਾਈ ਹੋਈ ਆ ਵੀ ਸਿੱਖੀ ਦੀ ਸੇਵਾ ਕਰਨੀ, ਕੁਆੜੀ ਹੀ ਕਰੀਦਾ। ਤੁਸੀਂ ਪਾਕਿਸਤਾਨ ਸੁਣਿਆ, ਰਾਈਟ, ਕਜ਼ਾਕਿਸਤਾਨ ਸੁਣਿਆ, ਤੁਸੀਂ ਅਫਗਾਨਿਸਤਾਨ ਸੁਣਿਆ, ਇਹੋ ਜਿਹੇ ਨਾਲ ਦੇ ਕਈ ਮੁਲਕ ਨੇ ਤੇ ਜੇ ਫਿਰ ਖਾਲਿਸਤਾਨ ਕਹਿ ਤਾਂ ਕਿਹੜਾ ਪਾਪ ਹੋ। ਤਾਂ ਜਿਹੜਾ ਨਾਂ ਹੁੰਦਾ ਆ ਜਾਂ ਮੁਲਕ ਦੀ ਜਿਹੜੀ ਆਈਡੀਓਲੋਜੀ ਆ, ਉਹਦੀ ਐਸੈਂਸ ਜਿਹੜੀ ਹੁੰਦੀ, ਐਸੈਂਸ ਉਹਦੀ ਲੇਬਲਾਜ ਦੇ ਵਿੱਚ ਹੁੰਦੀ ਆ, ਸਮਝੋ। ਸੋ ਖਾਲਿਸਤਾਨ ਤੋਂ ਡਰਨ ਦੀ ਲੋੜ ਨਹੀਂ। ਇਟ ਇਜ਼ ਯੋਰ ਐਸੈਂਸ। ਇਹ ਤੁਸੀਂ, ਤੁਹਾਡੀ ਆਈਡੀਓਲੋਜੀ ਆ, ਤੁਹਾਡੀ ਮਾਨਮੱਤਾ ਇਤਿਹਾਸ ਆ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਕੋਈ ਵੀ ਰਸਨਾ ਫਤਿਹ ਵਾਂਝੀ ਨਾ ਰਵੇ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਮੇਰੇ ਇੰਟਰੋਡਕਸ਼ਨ ਅੱਜ ਪੋਲੀਟੀਸ਼ੀਅਨ ਕੀਤੀ ਆ, ਪਰ ਮੈਂ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਹਾਂ ਕਿ ਸਿੱਖ ਪੋਲੀਟੀਸ਼ੀਅਨ ਨਹੀਂ ਹੁੰਦਾ, ਸਿੱਖ ਲੀਡਰ ਹੁੰਦਾ ਹੈ। ਬੜਾ ਵੱਡਾ ਫਰਕ ਹੈ ਇਸ ਚੀਜ਼ 'ਚ। ਮੇਰੀ ਪੀਰੀ ਦੇ ਮਾਲਕ ਚੋਜੀ ਪ੍ਰਿਯਮ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਦੋ ਸਿਧਾਂਤ ਬਖਸ਼ੇ, ਇੱਕ ਮੀਰੀ ਤੇ ਇੱਕ ਪੀਰੀ। ਜਿਹੜੀ ਪੀਰੀ ਆ ਉਹ ਸਿੱਖ ਪੰਥ ਨੇ ਬੜੇ ਲੰਮੇ ਸਮੇਂ ਤੋਂ ਸਾਂਭ ਕੇ ਰੱਖੀ, ਪਰ ਮੀਰੀ ਉਹ ਵਸਾਰ ਦਿੱਤੀ ਗਈ। ਹੁਣ ਮੀਰੀ ਜਿਹੜੀ ਆ ਉਹ ਸਿਆਸਤ ਨਹੀਂ ਆ। ਮੀਰੀ ਇੱਕ ਪਾਲਿਸੀ, ਲੈਜਿਸਲੇਸ਼ਨਸ, ਉਹ ਗਵਰਨੈਂਸ ਫਰੇਮਵਰਕ ਆ ਜਿਹੜੀ ਕੌਮਾਂ ਦੀਆਂ ਤਕਦੀਰਾਂ ਬਦਲ ਦਿੰਦੀ ਆ। ਉਦਾਹਰਨ ਦੇ ਤੌਰ ਤੇ ਤੁਸੀਂ ਮਿਊਨਿਸਪੈਲਿਟੀ ਵਿੱਚ ਇਸਲਾਮੋਫੋਬੀਆ ਕਮੇਟੀਜ਼ ਦੇਖੀਆਂ ਹੋਣਗੀਆਂ। ਉਹ ਕਮੇਟੀ ਕੋਈ ਬਹੁਤੇ ਲੰਮੇ ਸਮੇਂ ਤੋਂ ਨਹੀਂ ਹੋਂਦ 'ਚ ਆਈ। ਉਹ ਜਦੋਂ ਅਫਜ਼ਾਲ ਫੈਮਿਲੀ ਦਾ ਕਤਲ ਹੋਇਆ ਲੰਡਨ ਦੇ ਵਿੱਚ, ਬੜੇ ਵੱਡੇ ਪੱਧਰ ਤੋਂ, ਇਕੱਲਾ ਕੈਨੇਡਾ ਵਿੱਚ ਨਹੀਂ ਸਗੋਂ ਇੰਟਰਨੈਸ਼ਨਲ ਪੱਧਰ ਤੋਂ ਮੁਸਲਮਾਨ ਭਾਈਚਾਰੇ ਨੇ ਇੱਕ ਕੋਲੇਸ਼ਨ ਬਣਾਈ। ਜਿੱਦਾਂ ਵੀਰ ਸੁਖਵਿੰਦਰ ਸਿੰਘ ਨੇ ਗੱਲ ਕਹੀ ਹੈ ਨਾ ਕਿ ਸਾਨੂੰ ਜਥੇਬੰਦਕ ਪੱਧਰ 'ਤੇ ਨਾਲ ਤੁਰਨਾ ਪੈਣਾ, ਇੱਕ ਦੂਜੇ ਨੂੰ ਨਾਲ ਲੈ ਕੇ, ਤੇ ਡਿਵਾਈਡ ਜਿਹੜਾ ਆ ਉਹ ਸਾਨੂੰ ਨਹੀਂ ਕੰਸੀਡਰ ਕਰਨਾ ਚਾਹੀਦਾ। ਤਾਂ ਗੁਰੂ ਸਾਹਿਬ ਕਹਿੰਦੇ ਆ ਵੀ ਹੋ ਕਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਰੋਲੇ ਬੁਲਾਈ, ਉਹ ਸਿਧਾਂਤ ਦੇ ਨਾਲ। ਸੋ ਜਿਹੜੀ ਉਹਨਾਂ ਕੋਲੇਸ਼ਨ ਬਣਾ ਕੇ ਇੱਕ ਡਰਾਈਵ ਫੋਰਸ ਨੂੰ ਇੱਕੇ ਪਾਸੇ ਨੂੰ ਲੈ ਕੇ ਗਏ, ਉਹਦਾ ਅਸਰ ਇਹ ਹੋਇਆ ਕਿ ਫੈਡਰਲ ਗਵਰਨਮੈਂਟ ਨੇ, ਪ੍ਰੋਵਿੰਸ਼ੀਅਲ ਨੇ ਵੀ ਨਹੀਂ, ਇੱਕ ਐਕਟ ਬਣਾਤਾ, ਇਸਲਾਮੋਫੋਬੀਆ ਐਕਟ। ਸੋਚ ਕੇ ਦੇਖੋ ਵੀ ਸਾਡੇ ਗੁਰੂ ਸਾਹਿਬ ਜਿਹੜੇ ਉਹ ਬੜੇ ਲੰਮੇ ਅਰਸੇ ਤੋਂ ਜਿਨ੍ਹਾਂ ਨੇ ਉਹ ਇੱਕ ਪਾਲਿਸੀ ਫਰੇਮਵਰਕ ਘੜਿਆ ਸੀਗਾ, ਅਸੀਂ ਉਹ ਸਮਝਣ ਲਈ ਫੇਲ ਹੋ ਗਏ। ਪਰ ਵੈਸਟਰਨ ਸੋਸਾਇਟੀ ਨੇ ਇਸ ਸਿੱਖ ਫਿਲਾਸਫੀ ਨੂੰ ਸਮਝ ਕੇ ਕਿਸ ਤਰ੍ਹਾਂ ਉਸੇ ਫਿਲਾਸਫੀ ਨੂੰ ਲਾਗੂ ਕਰਕੇ ਤੇ ਆਪਣਾ ਨਾਂ ਲਿਖ ਦਿੱਤਾ ਗਿਆ। ਮੈਂ ਇਸ ਵਿਸ਼ੇ 'ਚ ਨਹੀਂ ਪੈਣਾ ਚਾਹੁੰਦਾ, ਮੈਂ ਜਿਸ ਦੀ ਗੱਲ ਕਲੈਰੀਫਾਈ ਕਰਨਾ ਚਾਹੁੰਦਾ ਸੀਗਾ ਕਿ ਸਿੱਖ ਜਿਹੜਾ ਆ ਉਹ ਕਿਸੇ ਵੀ ਸਰਕਾਰ ਦਾ ਕਰਿੰਦਾ ਨਹੀਂ ਹੁੰਦਾ। ਸਿੱਖ ਜਿਹੜਾ ਆ ਉਹ ਕਿਸੇ ਲੈਵਲ ਦੀ ਸਰਕਾਰ ਹੋਵੇ ਉਹਦੀ ਬੋਲੀ ਨਹੀਂ ਬੋਲਦਾ। ਜੋ ਸਰਕਾਰ ਦੀ ਬੋਲੀ ਬੋਲਦਾ ਤੇ ਉਹ ਸਿੱਖ ਨਹੀਂ ਹੈ। ਮੈਂ ਇੱਕ ਉਦਾਹਰਨ ਦੇ ਕੇ ਆਪਣੇ ਵਿਸ਼ੇ ਵੱਲ ਵਧੂੰਗਾ। ਤੁਸੀਂ ਦੋ ਸਿੰਘਾਂ ਦੇ ਨਾਂ ਸੁਣੇ ਹੋਣੇ ਇਤਿਹਾਸ ਵਿੱਚ, ਜੋ ਸਿੰਘ ਚਰਖੜੀਆਂ ਤੇ ਚੜ੍ਹੇ, ਸ਼ਹਿਬਾਜ਼ ਸਿੰਘ ਤੇ ਸ਼ਬੇਗ ਸਿੰਘ। ਸ਼ਬੇਗ ਸਿੰਘ ਜਿਹੜਾ ਫੌਜਦਾਰ ਸੀਗਾ ਮੁਗਲਾਂ ਦਾ ਉਸ ਸਮੇਂ 'ਚ, ਤੇ ਸਰਕਾਰ ਨੇ ਕਿਹਾ ਜੇ ਸ਼ਬੇਗ ਸਿੰਘ ਨੂੰ ਮੁਸਲਮਾਨ ਬਣਾ ਲਓਗੇ ਨਾ ਤੇ ਇਹਦਾ ਪੂਰਾ ਪਿੰਡ ਮੁਸਲਮਾਨ ਬਣ ਜਾਊਗਾ। ਉਹਦਾ ਇੰਨਾ ਇਨਫਲੂਐਂਸ ਸੀਗਾ ਆਪਣੇ ਇਲਾਕੇ ਵਿੱਚ। ਉਹ ਕਹਿੰਦਾ ਨੌਕਰੀ ਮੈਂ ਸਰਕਾਰ ਦੀ ਜ਼ਰੂਰ ਕਰਦਾ, ਪਰ ਜਿਹੜੀ ਰੋਟੀ ਆ ਨਾ, ਇਸ ਸਿੱਖ ਕੌਮ ਦੀ ਖਾਣੇ 'ਚ ਫਰਕ ਬਹੁਤ ਵੱਡਾ ਆ। ਸਮਝੋ ਇਸ ਡਿਫਰੈਂਟ ਸਮਝੋ। ਨੌਕਰੀ ਸਰਕਾਰ ਦੀ ਕਰਦਾ ਆ ਤੇ ਕਹਿੰਦਾ ਪ੍ਰਸ਼ਾਦਾ ਮੈਂ ਸਿੱਖ ਕੌਮ ਦਾ ਸਕਦਾ। ਕਾਰਨ ਕੀ ਆ? ਰੋਟੀ ਤੇ ਬੇਟੀ ਦੀ ਸਾਂਝ, ਕਮਿਊਨਲ ਰਿਲੇਸ਼ਨਸ਼ਿਪ। ਉਹ ਕਹਿੰਦਾ ਮੈਂ ਉਹਨੂੰ ਦਾਗ ਨਹੀਂ ਲਾ ਸਕਦਾ।
ਉਹਨੇ ਸਰਕਾਰ ਨੂੰ ਦੀ ਨੌਕਰੀ ਤੇ ਉਹਦੀ ਆਈਡੀਆਲੋਜੀ ਨੂੰ ਲੱਤ ਮਾਰ ਕੇ, ਪਰ ਸਿੱਖੀ ਸਿਧਾਂਤ ਨਹੀਂ ਉਹਦਾ ਸੌਦਾ ਨਹੀਂ ਕੀਤਾ ਤੇ ਖਾਲਸਾ ਜੀ ਸ਼ਹੀਦੀ ਦਾ ਜਾਮ ਪੀ ਗਿਆ। ਇਹ ਸਿੱਖ ਦੀ ਫਿਲਾਸਫੀ ਆ। ਮੈਂ ਵਿਸ਼ੇ ਵੱਲ ਵਧਾਂ। ਜਿਹੜਾ ਅੱਜ ਦਾ ਮੇਰਾ ਵਿਸ਼ਾ ਆ ਵੀ ਸੁਖਵਿੰਦਰ ਸਿੰਘ ਨੇ ਬਹੁਤ ਬਾਖੂਬੀ ਤੁਹਾਨੂੰ ਜਿਹੜਾ ਪ੍ਰੋਪਰ ਇਤਿਹਾਸਕ ਕੌਨਟੈਕਸਟ, ਪੋਲੀਟੀਕਲ ਕੌਨਟੈਕਸਟ, ਸੋਸ਼ਲ ਫੈਬਰਿਕ ਜਿਹੜਾ ਉਹਨੂੰ ਸਮਝਾ ਦਿੱਤਾ, ਜਿਹੜਾ ਮੇਰੇ ਵਾਸਤੇ ਸੌਖਾ ਹੋ ਗਿਆ ਕਿ ਮੈਨੀਪੂਲੇਸ਼ਨਸ, ਅਸਿਮੀਲੇਸ਼ਨਸ ਤੇ ਜੈਨੋਸਾਈਡਸ। ਵੀਰ ਹੁਣੇ ਗੱਲ ਕਰਕੇ ਗਏ ਆ ਨਾ, ਇਹ ਉਹਦਾ ਨਿਚੋੜ ਨਿਕਲਦਾ ਆ। ਮੈਨੀਪੂਲੇਸ਼ਨਸ ਭਾਵ ਕਿਸ ਤਰ੍ਹਾਂ ਮੀਡੀਆ ਦਾ ਨੈਰੇਟਿਵ ਤੁਸੀਂ ਆਪਣੇ ਆਪ ਤੇ ਲਾਗੂ ਕਰ ਲੈਂਦੇ ਹੋ, ਵਨ ਸਾਈਡਡ ਸਟੋਰੀ ਸਮਝ ਲਓ। ਅਸਿਮੀਲੇਸ਼ਨ ਉਸ ਨੈਰੇਟਿਵ ਨੂੰ ਆਪਣੇ 'ਚ ਲਾਗੂ ਕਰਕੇ ਤੁਸੀਂ ਉਹਨਾਂ 'ਚ ਫਿਰ ਦਾਖਲ ਹੋ ਜਾਂਦੇ ਹੋ, ਭਾਵ ਤੁਸੀਂ ਉਹੀ ਰੂਪ ਬਣ ਜਾਂਦੇ ਹੋ। ਬੇਸ਼ੱਕ ਤੁਸੀਂ ਸਿਰਾਂ ਦਸਤਾਰਾਂ ਵੀ ਬੰਨੀਆਂ ਹੁੰਦੀਆਂ, ਸਿੱਖ ਕੌਮ 'ਚ ਜਨਮੇ ਵੀ ਹੁੰਦੇ ਹੋ, ਪਰ ਬੋਲੀ ਫਿਰ ਉਹ ਬੋਲਣ ਲੱਗ ਜਾਂਦੇ ਹੋ। ਮੈਨੀਪੂਲੇਸ਼ਨ, ਅਸਿਮੀਲੇਸ਼ਨ ਐਂਡ ਜੈਨੋਸਾਈਡ। ਉਸ ਤੋਂ ਬਾਅਦ ਪਤਾ ਕੀ ਹੁੰਦਾ, ਤੁਸੀਂ ਆਪਣਾ ਆਪ ਹੀ ਸਮਰਪਿਤ ਕਰ ਦਿੰਦੇ ਹੋ, ਜੋ ਦਿੱਲੀ ਵਿੱਚ ਹੋਇਆ। ਪੰਜਾਬ ਵਿੱਚ ਨਸਲਕੁਸ਼ੀ ਤੁਸੀਂ ਵੈਸਟਰਨ ਕੌਨਟੈਕਸਟ ਸੁਣੀ ਆ, ਦਿੱਲੀ 'ਚ ਕਿਉਂ? ਸਮਝੋ ਗੱਲ। ਕਿਉਂਕਿ ਆਪਣਾ ਆਪ ਹੀ ਸਮਰਪਿਤ ਕਰਤਾ, ਕਹਿਤਾ ਵੀ ਸਾਡੇ 'ਚ ਉਹ ਬਿਰਤੀ ਹੈ ਨਹੀਂ ਗੀ। ਜਿਹਦਾ ਵੀਰ ਨੇ ਗੱਲ ਕਹੀ ਆ, ਹਿਸਟੋਰੀਕਲ ਫੈਕਟ ਨਾਲ ਗੱਲ ਕਹੀ ਆ ਕਿ ਅਸੀਂ ਡਿਫਰੈਂਸ਼ੀਏਟ ਕਰ ਲਿਆ ਵੀ ਖਾਲਿਸਤਾਨੀ ਤੇ ਸਿੱਖ। ਇਹ ਬੜਾ ਗ੍ਰੇਵ ਕੰਸਰਨ ਹੈ। ਸਾਡਾ ਜਿਹੜਾ ਸੰਘਰਸ਼ ਹੈ ਖਾਲਸਾ ਜੀ, ਉਹ ਹੈਗਾ ਦੀ ਕਲੈਸ਼ ਆਫ ਦਾ ਕਲਚਰਸ। ਇਹ ਸਮਝੋ। ਤਾਂ ਇਹਨੂੰ ਮੈਂ ਹਿਸਟੋਰੀਕਲ ਪੱਖ ਤੋਂ ਸੋਚਦਾ ਹਾਂ। ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਲੜਾਈ 1978 ਤੋਂ ਸ਼ੁਰੂ ਹੋਈ ਹੈ, ਪਰ ਕਈ ਵਾਰ ਅਸੀਂ ਆਪਣੀ ਸੈਲਫ ਇੰਟਰਪ੍ਰੀਟੇਸ਼ਨ 'ਚ ਵੀ ਗਵਾਚ ਜਾਂਦੇ ਹਾਂ, ਕਿਉਂਕਿ ਇਨਸਾਨ ਦਾ ਜਿਹੜਾ ਦਾਇਰਾ ਹੈ ਸੋਚ ਦਾ, ਉਹ ਕੁਛ ਹੱਦ ਤੱਕ ਹੀ ਹੁੰਦਾ। ਫਿਰ ਉੱਥੇ ਗੁਰੂ ਸਹਾਈ ਹੁੰਦਾ। ਫਿਰ ਕਈ ਸੋਚਦੇ ਆ 47 ਤੋਂ ਸ਼ੁਰੂ ਹੋਈ, ਪਰ ਜਦੋਂ ਤੁਸੀਂ ਹਿਸਟੋਰੀਕਲ ਕੌਨਟੈਕਸਟ ਜਾਂਦੇ ਜੇ ਤਾਂ ਤੁਹਾਨੂੰ ਸਮਝ ਆ ਰਹੀ ਹੈ ਨਹੀਂ, ਇਹ ਨਾ 47 ਸ਼ੁਰੂ ਹੋਈ, ਨਾ 78 ਸ਼ੁਰੂ ਹੋਈ, ਨਾ ਹੀ ਇਹ ਸ਼ਹੀਦ ਭਾਈ ਨਿੱਜਰ ਤੋਂ ਜਿਹੜੀ ਆਪਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿ ਦਿੰਦੇ ਆ, ਜਾਂ ਤੁਸੀਂ ਇੰਟਰਨੈਸ਼ਨਲ ਇੰਟਰਫੇਰੈਂਸ ਕਹਿ ਦਿਓ, ਇਹ ਅੰਜਾਮ ਹੁਣ ਦਿੱਤੇ ਜਾ ਰਹੇ ਆ ਅੱਡ ਅੱਡ ਰੂਪ ਰੇਖਾਵਾਂ ਦੇ ਵਿੱਚ। ਪਰ ਇਹ ਗੱਲ ਪਤਾ ਕਿੱਥੋਂ ਹੁੰਦੀ ਆ? ਦਇਆ ਕਪਾਹ, ਸੰਤੋਖ ਸੂਤ, ਜੱਤ ਗੱਡੀ ਸੱਤ ਵੱਟ, ਇਹ ਜਨੇਊ ਜੀਏ ਕਾ ਹੈ ਤਾਂ ਪਾਂਡੇ ਘੱਤ। ਹੁਣ ਖਾਲਸਾ ਜੀ ਇਹਦੇ 'ਚ ਕੁਐਸਚਨ ਆ। ਜਦੋਂ ਨਾਨਕ ਸਾਹਿਬ ਨੇ ਕੁਐਸਚਨ ਹੀ ਕ੍ਰੀਏਟ ਕਰਤਾ ਵੀ ਹੈ ਜਨੇਊ ਜੀ ਕਾ, ਜੇ ਹੈਗੇ ਤੇ ਗੱਲ ਕਰ, ਤੇ ਕੁਐਸਚਨ ਹੋ ਗਿਆ ਨਾ। ਜਦੋਂ ਕੁਐਸਚਨ ਹੋ ਗਿਆ ਤੇ ਦੈਟ ਮੀਨਸ ਅਸੀਂ ਅੱਡ ਹੋ ਗਏ, ਉਹਨਾਂ ਦੀ ਵਿਚਾਰਧਾਰਾ ਤੋਂ ਵੀ ਅੱਡ ਹੋ ਗਏ। ਤੇ ਸਵਾਲ ਇਹ ਹੁੰਦਾ, ਅੱਛਾ ਫਿਰ ਉਹਦਾ ਇਹਨਾਂ ਰੈਲੇਵੈਂਸ ਕੀ ਆ? ਉਦਾਹਰਨ ਦੇ ਤੌਰ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਸਿੱਖ ਕੌਮ ਦੇ ਵਿੱਚ 10 ਗੁਰੂ, ਉਹ 10 ਗੁਰੂ ਦਾ ਜਿਹੜੀ ਕਮਾਈ ਸੀਗੀ ਉਹ ਲੋਕਾਈ ਨੂੰ ਸਿੱਖਿਆ ਦੇਣੀ। ਨਾਨਕ ਸਾਹਿਬ ਤੋਂ ਚੱਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਲੈਗੇਸੀਜ਼ ਹੁੰਦੀਆਂ ਨਾ। ਇਸੇ ਤਰ੍ਹਾਂ ਹੀ ਲੈਗੇਸੀਜ਼ ਦੇ ਨਾਲ ਨਾਲ ਕਾਊਂਟਰ ਲੀਡਰਸ਼ਿਪ ਵੀ ਆਉਂਦੀ ਆ। ਕਾਊਂਟਰ ਲੀਡਰਸ਼ਿਪਸ ਨਾਨਕ ਸਾਹਿਬ ਦੇ ਸਮੇਂ ਜਿਹੜੀ ਕਾਊਂਟਰ, ਉਦੋਂ ਦੀ ਪੇਪਰਲੀ ਲੀਡਰਸ਼ਿਪ, ਮੁਗਲ ਲੀਡਰਸ਼ਿਪ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਸਮੇਂ, ਉਸ ਤੋਂ ਬਾਅਦ ਸੋ ਐਂਡ ਸੋ ਫੋਰਵਰਡ। ਸੋ ਸੋਚ ਕੇ ਦੇਖੋ, ਉਹ ਚੱਲਦੀ ਜਿਹੜੀ ਹੈ ਉਹ ਹੁਣ 2024 ਜਿਹੜਾ ਮੌਜੂਦਾ ਹਾਲਾਤ ਨੇ, ਇੱਥੋਂ ਤੱਕ ਜਿਹੜੀ ਪਹੁੰਚ ਗਈ ਆ। ਸੋ ਲੜਾਈ ਕਲੈਸ਼ ਆਫ ਦ ਕਲਚਰਸ ਦੀ ਆ। ਜੇ ਕਿਸੇ ਵੀ ਕੌਮ ਦੀ ਅਟਰੋਸਿਟੀ, ਜੈਨੋਸਾਈਡ ਨੂੰ ਸਮਝਣਾ ਹੋਵੇ, ਸਾਨੂੰ ਉਹਦੇ ਇਤਿਹਾਸਕ ਪੱਧਰ, ਉਹਦੀਆਂ ਕਦਰਾਂ ਕੀਮਤਾਂ ਤੇ ਉਹਦੇ ਜਿਹੜੇ ਧਾਰਮਿਕ ਗ੍ਰੰਥ ਨੇ, ਉਹਨੂੰ ਸਮਝਣਾ ਬਹੁਤ ਜ਼ਰੂਰੀ ਆ। ਮਾਫੀ ਚਾਹੁੰਦਾ ਹੈ ਕਿ ਅਸੀਂ ਤਾਈਓਂ ਕਰਕੇ ਸਿੱਖ ਨਸਲਕੁਸ਼ੀ ਨੂੰ ਉਸ ਗਹਿਰਾਈ ਸਮਝ ਨਹੀਂ ਸਕੇ, ਕਿਉਂਕਿ ਅਸੀਂ ਆਪਣਾ ਹਿਸਟੋਰੀਕਲ ਫੈਕਟ ਹੀ ਨਹੀਂ ਸਮਝ ਸਕੇ ਕਿ ਸਾਡੇ ਨਾਲ ਹੋਇਆ ਕੀ, ਸਾਡੇ ਨਾਲ ਹੋਇਆ ਕਿਉਂ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਆ, ਸੋ ਜੀਵੇ ਜਿਨ ਮਨ ਵਸਿਆ ਸੋ, ਨਾਨਕ ਅਵਰਣ ਨ ਜੀਵੇ ਕੋਈ, ਜਿਤ ਜੀਵੇ ਪਤ ਲੱਥੀ ਜਾਏ ਸਭ ਹਰਾਮ।
ਜੇਤਾ ਕਿਛ ਖਾਏ। ਹੁਣ ਇਸ ਅਕਾਲੀ ਬਾਣੀ ਨੂੰ ਸਮਝੋ। ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਪਹਿਲਾਂ ਹੀ ਸਮਝਾ ਗਏ ਵੀ ਜੇ ਆਪਣੇ ਹੱਕਾਂ ਦੀ ਰਾਖੀ ਨਹੀਂ ਕਰੋਗੇ ਤੇ ਤੁਹਾਡੇ ਵਾਸਤੇ ਇੱਕ ਨਵਾਲਾ, ਇੱਕ ਬੁਰਕੀ ਵੀ ਸੰਘਣ ਗਾਉਣੀ ਹਰਾਮ ਆ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਲਸਾਨੀ ਤੇ ਅਕਾਲੀ ਬੋਲ ਨੇ। ਅਸੀਂ ਇਹਨੂੰ ਸਮਝਣ ਤੋਂ ਫੇਲ ਹੋ ਗਏ। ਅੱਜ ਦੀ ਜਿਹੜੀ ਸਾਡੀ ਸੰਗਤੀ ਇਕੱਠ ਆ, ਮੈਂ ਆਪ ਜੀ ਦੱਸਣਾ ਚਾਹੁੰਦਾ ਕਿ ਹੁਣ ਅੱਜ ਆਹ ਮਹੀਨੇ ਸਾਡੇ ਕੋਲ ਜੇ ਸਰਕਾਰਾਂ ਸਾਨੂੰ ਰੈਡੀਕਲਸ ਕਹਿ ਦਿੰਦੀਆਂ ਆ ਜਾਂ ਜਿਹੜੇ ਵਿਰੋਧੀ ਪੱਖ ਨੇ ਉਹ ਸਾਨੂੰ ਐਕਸਟ੍ਰੀਮਿਸਟ ਕਹਿ ਦਿੰਦੇ ਆ, ਪਰ ਜੇ ਤੁਸੀਂ ਕੌਨਸਟੀਟਿਊਸ਼ਨਲੀ ਦੇਖੋ, ਬਿੱਲ 177 ਜਿਹੜਾ ਸਿੱਖ ਜੈਨੋਸਾਈਡ ਐਕਟ ਆ, ਉਹ ਲੈਜਿਸਲੇਚਰ ਵਿੱਚ ਦਰਜ ਹੋਇਆ। ਜੇ ਸਰਕਾਰ ਕੌਨਸਟੀਟਿਊਸ਼ਨਲੀ ਇਹ ਗੱਲ ਮੰਨਦੀ ਆ ਕਿ ਇਹ ਜੈਨੋਸਾਈਡ ਆ, ਤੇ ਜਿਨ੍ਹਾਂ ਨਾਲ ਹੋਈ ਉਹੀ ਕੁਐਸਚਨ ਕਰੀ ਜਾਂਦੇ ਆ ਵੀ ਸ਼ਾਇਦ ਸਾਡੀ ਖਰੀ ਗਲਤੀ ਹੋਣੀ ਆ ਵੀ ਸਾਡੇ ਤੇ ਇਹ ਜਿਹੜੀ ਘਟਨਾ ਵਾਪਰੀ। ਸ਼ਾਇਦ ਜਾਂ ਜੇ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ ਦਰਬਾਰ ਸਾਹਿਬ ਵਿਖੇ ਤੇ ਫੌਜ ਹਮਲਾ ਨਾ ਕਰਦੀ, ਜੇ ਸ਼ਹੀਦ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਇੰਦਰਾ ਪਾਪਾ ਨੂੰ ਨਾ ਗੋਲੀ ਮਾਰਦੇ, ਸ਼ਾਇਦ ਇਹ ਸਾਡਾ ਘਟਨਾ ਨਾ ਵਾਪਰਦੀ। ਤੁਸੀਂ ਐਡੇ ਡੁਅਲਿਟੀਜ਼ ਨੇ ਇਹ ਕੌਮ ਨੂੰ ਕਮਜ਼ੋਰ ਕਰਦੀਆਂ, ਤੁਹਾਡਾ ਮਨੋਬਲ ਵਧਾਉਂਦੀਆਂ ਨਹੀਂ। ਸਿੱਖ ਰੈਡੀਕਲ ਨਹੀਂ, ਸਿੱਖ ਕਿਸੇ ਦਾ ਕਾਤਲ ਨਹੀਂ, ਸਿੱਖ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਪਰ ਸਿੱਖ ਦਾ ਸਿਧਾਂਤ ਆ ਦੇਗੋ ਤੇਗੋ ਫਤਿਹ। ਅੱਜ ਗੁਰੂ ਸਾਹਿਬ ਨੇ ਕੌਤਕ ਵਰਤਾਇਆ। ਸੰਗਤ ਇੱਥੇ ਇਕੱਠੀ ਹੋਈ ਸੀਗੀ, ਅੰਦਰ ਗੁਰੂ ਸਾਹਿਬ ਦੀ ਅਕਾਲੀ ਬਾਣੀ ਦੇ ਬੋਲ ਚੱਲ ਰਹੇ ਸੀਗੇ, ਕੀਰਤਨ ਚੱਲ ਰਹੇ ਸੀ। ਇੱਕ ਇਨਸਾਨ ਜਿਹੜਾ ਨਾਨ ਸਿੱਖ ਸੀਗਾ, ਜਿਹਨੂੰ ਆਪਾਂ ਕਕੇਜਨ ਕਹਿ ਜਾਂਦੇ ਹਾਂ, ਗੋਰਾ, ਉਹ ਬੜੀ ਹਫੜੀ ਦਫੜੀ ਦੇ ਵਿੱਚ ਆਇਆ ਤੇ ਉਹਨੇ ਕਿਹਾ ਵੀ I saw those radical flags outside of the parking lot. You people gathered here. You people did this to us. You people gathered unlawfully in Brampton and protested in the front of Hindu Mandir. Filter the language there. ਤੁਸੀਂ ਸੋਚੋ, ਉਹਨੂੰ ਤਾਂ ਅਸੀਂ ਜਵਾਬ ਕੀ ਦੇਣਾ ਸੀ, ਕਿਉਂਕਿ ਉਹ ਮਤ ਦਾ ਹੀਣਾ ਸੀਗਾ। ਸਾਨੂੰ ਉਹਦੀ ਕੋਈ ਪਰਵਾਹ ਨਹੀਂ, ਪਰ ਉਹਦੀ ਇਸ ਬਾਡੀ ਲੈਂਗੁਏਜ, ਉਹਦੀ ਆਈਡੀਆਲੋਜੀ ਸਾਨੂੰ ਕੀ ਸਮਝਣ ਨੂੰ ਮਿਲਦਾ ਕਿ ਸਾਡੀ ਕਮਿਊਨਿਟੀ ਮੋਬਿਲਾਈਜ਼ ਨਹੀਂ ਆ, ਅਸੀਂ ਮੋਬਿਲਾਈਜ਼ ਨਹੀਂ ਆ। ਅਸੀਂ ਸਿਰਫ ਤੇ ਸਿਰਫ ਬਿਲਡਿੰਗਸ ਜਾਂ ਉਸ ਬਿਲਡਿੰਗਸ ਵਿੱਚ, ਜਾਂ ਤੁਸੀਂ ਕਹਿ ਲਓ ਕਿ ਉਹਦੇ 'ਚ ਉਸਾਰੀ ਕਿੱਦਾਂ ਹੋਣੀ ਆ, ਪ੍ਰਬੰਧ ਤੇ ਜ਼ੋਰ ਲੱਗਾ ਹੋਇਆ। ਪਰ ਸਾਡਾ ਜਿਹੜਾ ਫੋਕਸ ਹੋਣਾ ਚਾਹੀਦਾ ਸੀ ਇੰਸਟੀਟਿਊਸ਼ਨਸ ਤੇ, ਜਿਹਨੂੰ ਆਪਾਂ ਤਖਤ ਕਹਿ ਦਿੰਦੇ ਆ, ਜੋ ਗੁਰੂ ਸਾਹਿਬ ਨੇ ਆਪਣੀ ਹੋਂਦ ਵਿੱਚ ਜਿਹੜੇ ਸੈਂਟਰਸ ਉਹ ਪੈਦਾ ਕੀਤੇ, ਉਹਦਾ ਇਨਫਲੂਐਂਸ ਸੀਗਾ। ਸਾਡੇ ਕੋਲ ਇੰਸਟੀਟਿਊਸ਼ਨ ਗੁਰਮਤ ਦੇ ਜਿਹੜੇ ਗੁਰਮਤ ਦੀਆਂ ਟਕਸਾਲਾਂ ਨੇ ਉਹ ਨਾ ਹੋਣ ਕਰਕੇ, ਉਹਦੇ ਵਿੱਚ ਜਿਹੜੀ ਨੈਸ਼ਨਲਿਸਟ ਸੋਚ ਪਣਪਦੀ ਆ, ਉਹਦੇ ਕਰਕੇ ਅਸੀਂ ਦੂਸਰੇ ਪਾਸੇ ਦਾ ਜਿਹੜਾ ਕੰਮ ਬੜਾ ਸੌਖਾ ਕਰ ਦਿੰਦੇ ਆ। ਹੁਣ ਉਹ ਇਨਸਾਨ ਨੇ ਇਹ ਕਿਉਂ ਕੀਤਾ? ਉਹਦਾ ਕਾਰਨ ਇਹ ਸੀਗਾ ਕਿ ਜਿਹੜਾ ਮੀਡੀਆ ਨੈਰੇਟਿਵ ਆ, ਜਿੱਦਾਂ ਹੁਣ ਮੈਂ ਤੁਹਾਨੂੰ ਮੈਨੀਪੂਲੇਸ਼ਨ ਦੀ ਗੱਲ ਕੀਤੀ ਆ, ਮੀਡੀਆ ਨੈਰੇਟਿਵ ਚਾਹੇ ਉਹ CBC CTV ਲਾ ਲਓ, ਚਾਹੇ ਉਹ ਇੰਡੀਅਨ ਮੀਡੀਆ ਲਾ ਲਓ, ਉਹਨਾਂ ਦਾ ਇੱਕੋ ਕੰਮ ਹੁੰਦਾ ਆ ਕਿ ਉਹਨਾਂ ਨੂੰ ਸਟੋਰੀ ਚਾਹੀਦੀ ਹੁੰਦੀ ਆ, ਤੇ ਉਹਨਾਂ ਨੇ ਉਹ ਵਿਦਆਊਟ ਅਫਰਮਿੰਗ ਜਾਂ ਕ੍ਰੈਡੀਬਿਲਿਟੀ, ਹਾਲਾਂਕਿ ਜਰਨਲਿਸਟ ਦੀ ਬੜੀ ਵੱਡੀ ਡਿਊਟੀ ਆ, ਆਈ ਵੁੱਡ ਸੇ ਐਥੀਕਲ ਡਿਊਟੀ, ਉਹਦਾ ਕੰਡਕਟ ਆ ਵੀ ਉਹਦੀ ਕ੍ਰੈਡੀਬਿਲਿਟੀ ਨੂੰ ਵੇਖਿਆ ਜਾਵੇ। ਪਰ ਕਿਉਂ ਨਹੀਂ ਉਹ ਪਰਵਾਹ ਕਰਦੇ? ਜੋ ਸਿੱਖਾਂ ਦੀ ਗੱਲ ਆਉਂਦੀ ਉਹ ਪਰਵਾਹ ਨਹੀਂ ਕਰਦੇ। ਕਿਉਂ? ਉਹਦਾ ਕਾਰਨ ਆ, ਉਹਨਾਂ ਨੂੰ ਪਤਾ ਕਿ ਸਾਨੂੰ ਕਿਸੇ ਨੇ ਅਕਾਊਂਟੇਬਿਲਿਟੀ ਦੇ ਲਈ ਕਦੇ ਵੀ ਅਪਰੋਚ ਨਹੀਂ ਕਰਨਾ। ਕਿੰਨੀਆਂ YouTube 'ਤੇ ਤੁਸੀਂ ਵੀਡੀਓਜ਼ ਦੇਖਦੇ ਹੋ, ਖਬਰਾਂ ਆਉਂਦੀਆਂ ਆ, ਕਦੀ ਵੀ ਕਿਸੇ ਵੀ ਸਿੱਖ ਨੇ ਇਹ ਚੀਜ਼ ਫਿਲਟਰ ਕੀਤੀ ਆ?
ਵੀ ਜੋ ਮੇਰੇ ਸਿੱਖਾਂ ਬਾਰੇ ਗੱਲ ਹੋ ਰਹੀ ਆ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ। ਮੈਂ ਉਸ ਗੋਰੇ ਦੀ ਕਿਉਂ ਗੱਲ ਕੀਤੀ ਆ, ਜਦੋਂ ਉਹ ਇੱਥੇ ਆਇਆ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਜਿਹੜਾ ਉਹ ਨਿਸ਼ਾਨ ਆ ਉਹ ਖਾਲਿਸਤਾਨ ਦਾ ਆ, ਉਹਨੂੰ ਨਹੀਂ ਸੀ ਪਤਾ। ਉਹਨੇ ਦੇਖਿਆ ਕਿ ਇੱਕ ਨਿਸ਼ਾਨ ਲੱਗਾ ਹੋਇਆ, ਉਹ ਅਗਰੈਸਿਵਲੀ ਆਇਆ। ਸ਼ੁਕਰ ਕਰਦੇ ਆ ਸਿੰਘਾਂ ਦਾ ਵੀ ਉਹਨਾਂ ਨੇ ਉੱਥੇ ਨੂੰ ਰੋਕ ਲਿਆ। ਹੁਣ ਇਹ ਨੈਰੇਟਿਵ ਤੇ ਬਾਹਰ ਨਹੀਂ ਜਾਣਾ, ਤੁਸੀਂ ਲੈ ਕੇ ਜਾ ਸਕਦੇ ਹੋ ਤੇ ਚਾਹੀਦਾ ਵੀ ਆ। ਹੁਣ ਇਹ ਨੈਰੇਟਿਵ ਬਾਹਰ ਜਾਣਾ ਚਾਹੀਦਾ ਸੀ। ਇੱਥੇ ਕੀ ਹੋਣਾ ਹੁਣ, ਜੇ ਤੇ ਇੱਥੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰ ਦਿੰਦਾ ਤੇ ਸਿੰਘਾਂ ਨੇ ਉਹਨੂੰ ਚਾੜਾ ਛਕਾ ਦਿੱਤਾ ਹੁੰਦਾ, ਫਿਰ ਪਤਾ ਕੀ ਹੋਣਾ ਸੀਗਾ। ਇਹ ਨੈਰੇਟਿਵ ਨੂੰ ਡਿਲਿਊਟ ਕਰਕੇ ਮੀਡੀਆ ਨੇ, ਗੋਰੇ ਮੀਡੀਆ ਨੇ ਤੇ ਇੰਡੀਅਨ ਮੀਡੀਆ ਨੇ ਪਤਾ ਕੀ ਕਰਨਾ ਸੀਗਾ ਵੀ ਹੁਣ ਸਿੱਖਾਂ ਨੇ ਪਹਿਲਾਂ ਅਟੈਕ ਕੀਤੇ ਹੋਲੀ ਸ਼ਰਾਈਨਸ ਤੇ, ਹੁਣ ਇਹ ਆ ਦੇਖੋ ਆ ਵੀ ਕੰਮ ਕਰ ਰਿਹਾ। ਪਰ ਉਹਨਾਂ ਨੇ ਜਿਹੜੀ ਬੇਪੱਤੀਆਂ ਦੇ ਬਾਰੇ ਨਹੀਂ ਦੱਸਣਾ। ਇਟਸ ਵਨ ਸਾਈਡਡ ਸਟੋਰੀ ਜਿਹੜੀ ਅਨਕੌਨਸਟੀਟਿਊਸ਼ਨਲ ਆ। ਹੁਣ ਇੱਥੋਂ ਇਹ ਸਮਝੋ ਗੱਲ ਨੂੰ ਕਿ ਉਹ ਇਨਸਾਨ ਕਿਸੇ ਗਰੁੱਪ ਦੇ ਉੱਤੇ ਅਟੈਕ ਥੋੜਾ ਕਰਨ ਆਇਆ ਸੀ। ਜਿੱਦਾਂ ਵੀਰ ਸੁਖਵਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਖਾਲਿਸਤਾਨ ਆਈਡੀਓਲੋਜੀ ਜਿਹੜੀ ਸਿੱਖ ਆਈਡੀਓਲੋਜੀ ਅਸੀਂ ਪਾਲੀ ਬੈਠੇ ਹਾਂ। ਪਹਿਲਾਂ ਇੱਕ ਦੁਬਿਧਾ ਹੁੰਦੀ ਸੀ ਵੀ ਸਿੱਖ ਤੇ ਖਾਲਸਾ, ਸਿੱਖ ਤੇ ਖਾਲਸਾ। ਪਰ ਅਸੀਂ ਤੇ ਵੱਡੇ ਹੋਏ ਇੱਕੋ ਗੱਲ ਸਮਝਦੇ ਹੋਏ ਵੀ ਖਾਲਸਾ ਹੀ ਸਿੱਖ ਦੀ ਐਸੈਂਸ ਆ, ਖਾਲਸਾ ਹੀ ਸਿੱਖ ਆ। ਤੇ ਫਿਰ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖ ਨੂੰ ਪਿਆਰ ਨਹੀਂ ਕਰਦੇ ਕਿ ਉਹ ਕਹਿ ਰਿਹਾ ਖਾਲਸਾ ਮੇਰਾ ਰੂਪ ਆ, ਖਾਲਸੇ ਮੈਂ ਹਾਂ ਕਰੂ ਨਿਵਾਸ। ਉਹ ਖਾਲਸੇ ਦੀ ਗੱਲ ਕਰੀ ਜਾਂਦੇ ਆ ਤੇ ਗੁਰੂ ਪਾਤਸ਼ਾਹ ਫਿਰ ਸਿੱਖ ਦੇ ਨਾਲ ਤੇ ਨਾ ਹੋਏ ਨਾ, ਉਹ ਖਾਲਸੇ ਦੇ ਨਾਲ ਹੋਏ। ਸੋ ਖਾਲਸਾ ਜਿਹੜਾ ਸ਼ਬਦ ਆ ਉਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮੇਂ ਬਹੁਤਾ ਆਜ਼ਾਦ ਹੋਇਆ। ਸੋ ਸਮਝੋ ਇਹਨਾਂ ਗੱਲਾਂ ਨੂੰ। ਸੋ ਮੇਰੀ ਜੋ ਬੇਨਤੀ ਆ ਤੁਹਾਨੂੰ ਇਹ ਆ ਕਿ ਜਿਹੜੇ ਨੈਰੇਟਿਵਸ ਘੜੇ ਜਾਂਦੇ ਆ ਉਸ ਨੂੰ ਤੁਸੀਂ ਫਿਲਟਰ ਕਰਕੇ ਹੋਲਡ ਥੀਸ ਪੀਪਲ ਅਕਾਊਂਟੇਬਲ। ਦੂਜੀ ਗੱਲ, ਅਸੀਂ ਜਿਹੜੀ ਵਿਕਟਮ ਮੈਂਟੈਲਿਟੀ 'ਚ ਰਹਿ ਰਹੇ ਹਾਂ ਤੇ ਜਿਹੜੇ ਸੋਗ 'ਚ ਅਸੀਂ ਬਹਿੰਦੇ ਹਾਂ, ਖਾਲਸਾ ਜੀ ਸਿੱਖ ਕਦੀ ਸੋਗ ਨਹੀਂ ਕਰਦਾ। ਵਿਰਾਗ ਜ਼ਰੂਰ ਹੋ ਸਕਦਾ ਆ, ਕਰੈਕਸ਼ਨਸ ਕਰ ਸਕਦੇ ਆ ਇਤਿਹਾਸ 'ਚ, ਪਰ ਜੇ ਕਹਿਣਾ ਮੈਂ ਗਲਤੀ ਕੀਤੀ ਆ, ਇਹ ਮਨ 'ਚੋਂ ਵਹਿਮ ਕੱਢ ਦਿਓ। ਕਿਉਂਕਿ ਜਿਹੜਾ ਇਨਸਾਨ ਆਇਆ ਸੀ ਨਾ ਗੋਰਾ, ਉਹ ਕੋਈ ਖਾਲਿਸਤਾਨੀ ਨੈਰੇਟਿਵ ਲੈ ਕੇ ਨਹੀਂ ਆਇਆ ਸੀਗਾ। ਉਹਨੇ ਐਜ਼ ਅ ਸਿੱਖ ਕਮਿਊਨਿਟੀ ਅਟੈਕ ਕਰਨ ਆਇਆ ਸੀ। ਉਹਨੇ ਇਹ ਦੇਖਣਾ ਸੀਗਾ ਕਿ ਕਿਹੜਾ ਨੈਸ਼ਨਲਿਸਟ ਹੈ ਤੇ ਕਿਹੜਾ ਖਾਲਿਸਤਾਨੀ ਹੈ। ਉਹਨੇ ਜੇ ਉਹਦੇ ਕੋਲ ਰੱਬ ਨਾ ਕਰੇ ਹਥਿਆਰ ਹੁੰਦਾ ਤਾਂ ਫਿਰ ਉਹਨੇ ਦੇਖਣਾ ਸੀਗਾ, ਪੁੱਛਣਾ ਸੀਗਾ ਵੀ ਆਰ ਯੂ ਖਾਲਿਸਤਾਨੀ। ਜੇ ਉਹ ਨਹੀਂ ਸੋਚਦੇ ਤੇ ਤੁਸੀਂ ਪਾਟੇ ਹੋਏ ਹੋ, ਤਾਂ ਕਰਕੇ ਕੌਨਸ਼ੀਅਸਲੀ ਪਾਟੇ ਹੋਏ ਆ, ਜ਼ਮੀਰ ਵੱਲੋਂ ਵੀ ਤੇ ਸਰੀਰ ਵੱਲੋਂ ਵੀ ਪਾਟੇ ਹੋਏ ਆ। ਇਸ ਚੀਜ਼ ਨੂੰ ਸਮਝੋ। ਤੇ ਹੁਣ ਮੈਂ ਸਟੈਪਸ ਦੱਸਣਾ ਚਾਹੁੰਦਾ ਆ, ਬੇਨਤੀ ਕਰਨਾ ਚਾਹੁੰਦਾ ਆ ਵੀ ਸੰਗਤਾਂ ਨੂੰ ਵੀ ਅਸੀਂ ਕੀ ਕਰ ਸਕਦੇ ਹਾਂ ਇਹ ਸਾਰੀ ਜੋ ਰੈਕਟੀਫਾਈ ਕਰਨ ਵਾਸਤੇ, ਆਪਣੇ ਆਪ ਨੂੰ ਕੰਸੋਲੀਡੇਟ ਕਰਨ ਵਾਸਤੇ। ਕਮਿਊਨਿਟੀ ਮੋਬਿਲਾਈਜੇਸ਼ਨ ਸਭ ਤੋਂ ਵੱਧ ਜ਼ਰੂਰੀ ਆ। ਜਿੰਨਾ ਚਿਰ ਤੱਕ ਅਸੀਂ ਇੱਕ ਲੈਵਲ ਤੇ ਮੋਬਿਲਾਈਜ਼ ਨਹੀਂ ਹੁੰਦੇ, ਆਪੋ ਆਪਣੀ ਸੈਲਫ ਇੰਟਰਪ੍ਰੀਟੇਸ਼ਨ ਦੇ ਵਿੱਚ ਫਸੇ ਰਵਾਂਗੇ, ਉਹਨਾਂ ਚਿਰ ਤੱਕ ਹੱਲ ਨਹੀਂ ਹੋਣਾ। ਦੂਜੀ ਗੱਲ ਵੀ ਜਿਹੜੀ ਸਾਡੀ ਯੂਥ ਇੰਗੇਜਮੈਂਟ ਆ, ਹੁਣ ਭਾਈ ਭੁਪਿੰਦਰ ਸਿੰਘ ਬੈਠੇ ਆ, ਇਹਨਾਂ ਦਾ ਪਚੰਗੀ ਆ, ਉਹਨੇ ਲਾਅ ਦੀ ਪੜ੍ਹਾਈ ਕੀਤੀ ਆ। ਹੁਣ ਮੈਨੂੰ ਪਤਾ ਆ ਵੀ ਇਹ ਭਚੰਗੀ ਦਾ ਜਿਹੜਾ ਇਹਨੇ ਗਾਂਹ ਹੁਣ ਕੀ ਕਰਨਾ, ਕਿਉਂ ਉਹਨੇ ਪਹਿਲਾਂ ਹੀ ਪ੍ਰਣ ਕੀਤਾ ਹੋਇਆ ਵੀ ਮੈਂ ਸਿੱਖ ਕੌਮ ਦੀ ਸੇਵਾ ਕਰਨੀ ਹੈ ਤੇ ਮੈਂ ਹਿਊਮਨ ਰਾਈਟਸ ਐਡਵੋਕੇਸੀ ਕਰਨੀ ਹੈ। ਸੋ ਬੇਨਤੀ ਇਹ ਹੈ ਕਿ ਜਿਹੜਾ ਯੂਥ ਆ ਉਹਨੂੰ ਤੁਸੀਂ ਸਾਂਭਣਾ ਤੇ ਯੂਥ ਨੂੰ ਪੜ੍ਹਾ ਕੇ ਲਾਅ ਐਂਡ ਪੋਲਿਟਿਕਸ, ਮੀਰੀ ਤੇ ਪੀਰੀ, ਇਹ ਦੋ ਸਿਧਾਂਤ ਨੇ। ਸਾਡਾ ਕਿਸੇ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈਗਾ, ਸਾਡਾ ਵਾਸਤਾ ਆ ਸਿੱਖ ਵੈਲਫੇਅਰ ਦੇ ਨਾਲ। ਸਿੰਪਲ ਇਜ਼ ਦੈਟ। ਮੈਨੂੰ ਪਤਾ ਆ, ਮੈਂ ਤਕਰੀਰਾਂ ਜੋ ਇੱਦਾਂ ਦਿੰਦਾ ਆ, ਮੈਨੂੰ ਪਤਾ ਆ ਵੀ ਉਹਨਾਂ ਨੇ ਐਕਸੈਪਟ ਨਹੀਂ ਕਰਨਾ। ਮੈਨੂੰ ਆਪਣਾ ਰਿਜ਼ਲਟ ਪਤਾ ਆ ਆਲਰੇਡੀ, ਪਰ ਮੈਂ ਇੱਕ ਮਿਸਾਲ ਪੇਸ਼ ਕਰਨਾ ਚਾਹੁੰਦਾ ਆ ਸਿੱਖਾਂ ਦੇ ਵਿੱਚ ਵੀ ਆਪਣਾ ਆਪ ਦੇ ਵਾਰ ਦਿਓ, ਸਿਧਾਂਤ ਦਾ ਸੌਦਾ ਨਾ ਕਰਿਓ, ਕੁਰਸੀਆਂ ਦੀ ਖਾਤਰ ਨਾ ਲੜਿਓ। ਉਹ ਸਿੱਖਾਂ ਨੂੰ ਕੁਰਸੀਆਂ ਨਹੀਂ ਚਾਹੀਦੀਆਂ। ਤੇ ਨੋਰਮਲੀ ਸਿਆਸਤ ਵਿੱਚ ਉਹ ਲੋਕ ਜਾਂਦੇ ਜਿਹਨਾਂ ਨੂੰ ਜੌਬ ਚਾਹੀਦੀਆਂ ਹੁੰਦੀਆਂ। 10 ਕੁ ਦੀ ਨੌਕਰੀ ਹੈਗੀ ਆ, ਗੁਰੂ ਸਾਹਿਬ ਨੇ ਲਾਈ ਹੋਈ ਆ ਵੀ ਸਿੱਖੀ ਦੀ ਸੇਵਾ ਕਰਨੀ, ਪਾਰਟੀ ਹੀ ਕਰੀ ਜਾ ਰਹੇ ਆ, ਫਿਰ ਉਹ ਨਹੀਂ ਦੇਰ ਜੌਬ। ਠੀਕ ਆ, ਦੈਟ ਇਜ਼ ਵੈਰੀ ਇੰਪੋਰਟੈਂਟ। ਤੀਸਰੀ ਗੱਲ, ਮਿਊਨਿਸਿਪਲ ਇਨਵੋਲਵਮੈਂਟ। ਹੁਣ ਸਾਡਾ ਇਹ ਫਰਜ਼ ਬਣਦਾ ਆ ਕਿ ਜਿਹੜੇ 50 ਤੋਂ ਉੱਪਰ ਦੇ ਜਿਹੜੇ ਸਾਡੇ ਹੋ ਜਾਂਦੇ ਆ ਐਂਡ ਦੇ ਟ੍ਰਾਈ ਟੂ ਗੈਟ ਇਨਟੂ ਪੋਲਿਟਿਕਸ, ਉਹਨਾਂ ਨੂੰ ਕਿਉਂ ਬੇਨਤੀ ਆ ਤੁਸੀਂ ਮੈਂਟਰਸ਼ਿਪ ਕਰ ਦਿਓ ਪਲੀਜ਼। ਲੈਟ ਗਿਵ ਯੂਥ ਐਨ ਓਪਰਚੁਨਿਟੀ।
ਮਿਊਨਿਸਪੈਲਿਟੀ ਦੇ ਵਿੱਚ ਦੋ ਤਰ੍ਹਾਂ ਦੀ ਇਲੈਕਸ਼ਨ ਹੁੰਦੀਆਂ, ਇੱਕ ਸਕੂਲ ਬੋਰਡ ਐਜੂਕੇਸ਼ਨ ਦੀ ਇਲੈਕਸ਼ਨ ਹੁੰਦੀ ਹੈ, ਇੱਕ ਕਿਹੜੀ ਹੁੰਦੀ ਆ, ਕਾਉਂਸਲਰਸ ਦੀ। ਆਪਣੇ ਬੱਚਿਆਂ ਨੂੰ, ਆਪਣੇ ਯੂਥ ਨੂੰ ਤੁਸੀਂ ਸਕੂਲ ਬੋਰਡ ਆਫ ਐਜੂਕੇਸ਼ਨ ਐਜ਼ ਅ ਟਰਸਟੀ ਅੱਗੇ ਲੈ ਕੇ ਆਓ, ਤਾਂ ਕਿ ਅਸੀਂ ਉਸ ਵਿੱਚ ਪਾਲਿਸੀ ਵਰਕ ਕਰ ਸਕੀਏ, ਲੈਜਿਸਲੇਸ਼ਨ 'ਤੇ ਕੰਮ ਕਰ ਸਕੀਏ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਪਰੰਤ ਐਂਡ ਲਾਸਟ ਵਿੱਚ ਮੈਂ ਇੱਕ ਨੈਰੇਟਿਵ ਹੁਣ ਤੁਹਾਨੂੰ ਦੱਸਣਾ ਆ। ਤੁਸੀਂ ਪਾਕਿਸਤਾਨ ਸੁਣਿਆ, ਰਾਈਟ, ਕਜ਼ਾਕਿਸਤਾਨ ਸੁਣਿਆ, ਤੁਸੀਂ ਅਫਗਾਨਿਸਤਾਨ ਸੁਣਿਆ, ਇਹੋ ਜਿਹੇ ਨਾਲ ਦੇ ਕਈ ਮੁਲਕ ਨੇ। ਤੇ ਜੇ ਫਿਰ ਖਾਲਿਸਤਾਨ ਕਹਿਤਾ ਤਾਂ ਕਿਹੜਾ ਪਾਪ ਹੋ ਗਿਆ? ਫਿਰ ਪਾਕਿਸਤਾਨ ਜਿਹੜਾ ਮੁਲਕ, ਜਿਹੜਾ ਪਾਕਿਸਤਾਨ ਸ਼ਬਦ ਹੈ, ਫਿਰ ਉਹ ਵੀ ਫਿਰ ਖਾਲਿਸਤਾਨੀ ਕਹਿ ਦਿਓ ਉਹਨਾਂ ਨੂੰ, ਉਹ ਵੀ ਟੈਰਰਿਸਟ ਕਹਿ ਦਿਓ। ਅਫਗਾਨਿਸਤਾਨ, ਕਜ਼ਾਕਿਸਤਾਨ ਨੂੰ ਕਹਿ ਦਿਓ। ਤਾਂ ਜਿਹੜਾ ਨਾਂ ਹੁੰਦਾ ਆ ਜਾਂ ਮੁਲਕ ਦੀ ਜਿਹੜੀ ਆਈਡੀਓਲੋਜੀ ਆ, ਉਹਦੀ ਐਸੈਂਸ ਜਿਹੜੀ ਹੁੰਦੀ, ਐਸੈਂਸ ਉਹਦੀ ਲੇਬਲਾਈਜੇਸ਼ਨ ਤੋਂ ਹੁੰਦੀ ਆ, ਸਮਝੋ। ਸੋ ਖਾਲਿਸਤਾਨ ਤੋਂ ਡਰਨ ਦੀ ਲੋੜ ਨਹੀਂ। ਇਟ ਇਜ਼ ਯੋਰ ਐਸੈਂਸ। ਇਹ ਤੁਹਾਡੀ ਆਈਡੀਓਲੋਜੀ ਆ, ਤੁਹਾਡੀ ਮਾਨਮੱਤਾ ਇਤਿਹਾਸ ਆ। ਸਾਨੂੰ ਮਾਣ ਹੋਣਾ ਚਾਹੀਦਾ ਆ ਵੀ ਅਸੀਂ ਸਾਡਾ ਰਾਜ ਸੀਗਾ, ਸਰਕਾਰੇ ਖਾਲਸਾ ਅਸੀਂ ਦੁਬਾਰਾ ਚਾਹੁੰਦੇ ਹਾਂ। ਤੇ ਐਂਡ ਵਿੱਚ ਵੀਰ ਨੇ ਕੌਨਸਟੀਟਿਊਸ਼ਨ ਦੀ ਗੱਲ ਕੀਤੀ ਸੀ, ਜਿਹੜਾ ਜਨੀਵਾ ਕਨਵੈਨਸ਼ਨ ਦੇ ਆਧਾਰ ਉੱਤੇ ਆ ਸਾਰਾ ਕੁਝ ਦੇਖ ਰਹੇ ਹੋ, ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਡੀਕੋਲੋਨਾਈਜੇਸ਼ਨ। ਸਭ ਤੋਂ ਪਹਿਲਾਂ ਸਾਈਨ ਪਤਾ ਕਿਹਨੇ ਕੀਤੇ ਸੀਗੇ? ਯੂਨਾਈਟਿਡ ਨੇਸ਼ਨ ਦੀ ਟ੍ਰੀਟੀ ਉੱਤੇ ਭਾਰਤ ਨੇ 1948 ਦੇ ਵਿੱਚ ਪਹਿਲਾ ਸਿਗਨੇਚਰ ਉਹਨਾਂ ਦਾ ਆ। ਤੇ ਉਹੀ ਇੱਕ ਵਾਹਿਦ ਕੰਟਰੀ ਆ ਦੁਨੀਆ ਦੇ ਵਿੱਚ ਜਿੰਨੇ ਪਤਾ ਨਹੀਂ ਕਿੰਨੇ 100 ਵਾਇਲੇਸ਼ਨ ਕੀਤੀਆਂ। ਮੇਰੇ ਕੋਲ ਉਹਦੀ ਪੂਰੀ ਪ੍ਰੈਜੈਂਟੇਸ਼ਨ ਪਈ ਆ। ਜੇ ਤੁਸੀਂ ਉਹ ਸਾਰਾ ਵਾਇਲੇਸ਼ਨ ਤੇ ਕੌਂਟਰਡਿਕਸ਼ਨ ਦੇਖ ਲਓਗੇ ਨਾ, ਤੁਸੀਂ ਹੈਰਾਨ ਹੋ ਜਾਣਾ। ਸਵਾਲ ਤਾਂ ਸਾਨੂੰ ਇਹਨਾਂ ਨੂੰ ਕਰਨਾ ਚਾਹੀਦਾ, ਅਸੀਂ ਆਪਣੇ ਆਪ ਨੂੰ ਸਵਾਲ ਕਰੀ ਜਾਂਦੇ ਹਾਂ ਅਸੀਂ ਗਲਤ ਆ। ਉਹ ਇੰਟਰਨੈਸ਼ਨਲ ਤੇ ਕੀਤੇ ਉਹਨਾਂ ਨੇ ਇੰਡੀਅਨ ਕੌਨਸਟੀਟਿਊਸ਼ਨ ਦੀ ਵੀ ਉਲੰਘਣਾ ਕੀਤੀ। ਜਿਹੜੇ ਸੈਕਸ਼ਨਸ 2 ਲਾ ਲਓ, ਉਹਨਾਂ ਨੂੰ ਲਾਈਫ ਸਿਕਿਉਰਿਟੀ ਤੇ ਆਪਣਾ ਇਕੁਆਲਿਟੀ ਦੀ ਗੱਲ ਕਰਦੇ, ਉਹ ਵੀ ਉਹਨਾਂ ਨੇ ਉਲੰਘਣਾ ਕੀਤੀ। ਸੋ ਤੁਸੀਂ ਦੱਸੋ ਵੀ ਤੁਸੀਂ ਕੀ ਕਰਨਾ ਹੈ? ਸੋ ਸਭ ਤੋਂ ਪਹਿਲਾਂ ਗੁਰਮਤ, ਇਤਿਹਾਸ ਤੇ ਐਵੋਕੇਸੀ ਤੇ ਮੀਰੀ ਪੀਰੀ ਨੂੰ ਸਮਝੋ। ਉਸ ਤੋਂ ਬਗੈਰ ਸਾਡੀ ਗਤੀ ਨਹੀਂ ਆ। ਜੇ ਇਸ ਸੋਸਾਇਟੀ 'ਚ ਪੀਸ ਲੈ ਕੇ ਆਉਣਾ, ਇਨਸਾਫ ਲੈ ਕੇ ਆਉਣਾ, ਇਕੁਆਲਿਟੀ ਪ੍ਰਵੇਲ ਕਰਨੀ ਆ, ਮੀਰੀ ਅਤੇ ਪੀਰੀ ਤੋਂ ਬਗੈਰ ਸਾਡੀ ਗਤੀ ਨਹੀਂ ਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅਕਾਲੀ ਬਾਣੀ ਤੋਂ ਬਗੈਰ ਗਤੀ ਨਹੀਂ ਆ। ਕਮਿਊਨਿਟੀ ਮੋਬਿਲਾਈਜੇਸ਼ਨ ਐਸੈਂਸ਼ੀਅਲ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।